USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 15 ਜੁਲਾਈ ਦਿਨ ਹੈਗਾ ਜੀ ਵੀਰਵਾਰ, ਅਤੇ ਆਪਾਂ ਵੀਰਵਾਰ ਦੇ ਦਿਨ ਜਿਹੜੇ ਆ ਘਰੇਲੂ ਨੁਸਖਿਆਂ ਦਾ ਇਹ ਜਿਹੜਾ ਪ੍ਰੋਗਰਾਮ ਉਹ ਲੈ ਕੇ ਹਾਜ਼ਰ ਹੁੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜਿਹੜੇ ਜੁੜਨਗੇ ਅਤੇ ਹੋਮ ਰੈਮਡੀਜ਼ ਦੇ ਬਾਰੇ ਜਿਹੜੇ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਨਗੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ ਅਤੇ ਸਾਰੀਆਂ ਜਿਹੜੀਆਂ ਹੋਮ ਰੈਮਡੀਜ਼ ਘਰੇਲੂ ਨੁਸਖੇ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕੀਤੇ ਜਾਂਦੇ ਆ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਅਤੇ ਦੇਬਾਂ ਅਤੇ ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ, ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਚੌਹਾਨ ਮੈਂਟੀਕਾ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਤੇ ਆਓ ਹੁਣ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਗਵੀਰ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ, ਕਹਿੰਦੇ ਸੀ ਇਹ ਖੂਨ ਦਾ ਜੰਮ ਗਿਆ ਮੇਰੀ ਲੱਤ 'ਚ, ਮੇਰਾ ਖਿਆਲ ਜਾਂ ਕਿਸੇ ਵੀ ਨਾੜੀ 'ਚ ਖੂਨ ਥੋੜ੍ਹਾ ਜੰਮ ਗਿਆ। ਡਾਕਟਰ ਕਹਿੰਦਾ ਵੀ ਥੋੜ੍ਹਾ ਭਾਈ ਜੰਮ ਗਿਆ ਖੂਨ, ਕੱਢੋ, ਆਪਰੇਸ਼ਨ ਹੋ ਗਿਆ, ਵਾਟ ਐਵਰ, ਕਰਾਉਣੇ ਦੀ ਲੋੜ ਨਹੀਂ ਹੈਗੀ। ਜਾਂ ਤੁਸੀਂ ਦਾਲਚੀਨੀ ਯੂਜ਼ ਕਰ ਸਕਦੇ, ਇਹਦੇ ਵਿੱਚ ਅੱਧਾ ਚਮਚਾ ਤੁਸੀਂ ਦਾਲਚੀਨੀ ਦਾ ਲੈ ਲਿਆ ਕਰੋ, ਇਹਦੇ ਨਾਲ ਖੂਨ ਸਰਕੂਲੇਸ਼ਨ ਹੋ ਜੂਗੀ, ਠੀਕ, ਜਿਹੜਾ ਜੰਮਿਆ ਵਾ ਨਿਕਲ ਜਾਂਦਾ। ਨਹੀਂ ਤਾਂ ਔਲਾ ਤਾਂ ਪੱਕੀ ਚੀਜ਼ ਹੈ ਜੀ। ਔਲੇ ਦਾ ਜੂਸ ਤੁਸੀਂ ਆਪਣੇ 6 ਚਮਚੇ ਬੜੇ ਜਿਹੜੇ ਟੇਬਲ ਸਪੂਨ ਹੁੰਦੇ ਉਹ ਤੁਸੀਂ ਇੱਕ ਪਾਣੀ ਦੇ ਗਲਾਸ ਭਰ ਕੇ ਆਪਣੇ ਉਹਦੇ ਵਿੱਚੋਂ ਮਿਕਸ ਕਰਕੇ ਪੀ ਸਕਦੇ ਆਰਾਮ ਨਾਲ। ਨਹੀਂ ਤੁਹਾਨੂੰ ਜੂਸ ਮਿਲਦਾ, ਤੁਸੀਂ ਔਲਾ ਪਾਊਡਰ ਲੈ ਲਓ 100 ਗ੍ਰਾਮ, ਮਿਸ਼ਰੀ ਵਿੱਚੋਂ ਪਾ ਲਓ 100 ਗ੍ਰਾਮ, ਅਤੇ ਤੁਸੀਂ ਆਪਣੇ 2 ਚਮਚੇ ਰੋਜ਼ ਖਾਈ ਚੱਲੋ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹਦੇ ਨਾਲ ਜਿਹੜਾ ਖੂਨ ਦਾ ਥੱਕਾ ਜੰਮਿਆ ਵਾ ਹੁੰਦਾ ਉਹ ਆਪਣੇ ਪਿਘਲ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਸਕਿਨ ਦੇ ਉੱਤੇ ਦਾਗ ਜੇ ਪਏ ਹੋਏ ਹੈਗੇ ਕਾਲੇ, ਅਤੇ ਉਹ ਤੁਸੀਂ ਐਂ ਕਰ ਸਕਦੇ ਹੈਗੇ, ਜਾਂ ਤਾਂ ਨਿੰਮ ਦਾ ਤੇਲ ਤੁਸੀਂ ਯੂਜ਼ ਲਾ ਜੋ, ਨਿੰਮ ਦਾ ਤੇਲ ਮਲ ਲਿਆ ਕਰੋ ਉਹਦੇ ਉੱਤੇ। ਨਹੀਂ ਤਾਂ ਜਿਹੜਾ ਜੈਫਲ ਹੁੰਦਾ, ਨਟਮੈਗ ਜਿਹਨੂੰ ਕਹਿੰਦੇ ਇੰਗਲਿਸ਼ 'ਚ, ਉਹਦਾ ਪਾਊਡਰ ਲੈ ਕੇ ਜਾਂ ਪਾਊਡਰ ਬਣਾ ਲਓ ਤੁਸੀਂ, ਪਾਊਡਰ ਵੀ ਬਣਿਆ ਬਣਾਇਆ ਮਿਲ ਜਾਂਦਾ ਨਟਮੈਗ ਪਾਊਡਰ, ਉਹਦੇ ਵਿੱਚੋਂ ਸ਼ਹਿਦ ਪਾ ਕੇ ਤੁਸੀਂ ਉਹਦੀ ਪੇਸਟ ਜਿਹਾ ਬਣਾ ਲੈਣਾ ਪਤਲਾ ਜਿਹਾ, ਉਹ ਤੁਸੀਂ ਆਪਣੇ ਲਗਾ ਲੈਣਾ ਹੈਗਾ। ਘੰਟੇ ਅੱਧ ਘੰਟੇ ਬਾਅਦ ਤੁਸੀਂ ਆਪਣੇ ਲਗਾ ਕੇ ਰੱਖਣਾ ਉਹਨੂੰ ਘੰਟਾ, ਅਤੇ ਉਹਦੇ ਬਾਅਦ ਤੁਸੀਂ ਆਪਣੇ ਨਹਾ ਲਓ ਜਾਂ ਜੋ ਸਾਫ਼ ਕਰਨਾ ਉਹ ਕਰ ਲਓ। ਜਿਹੜੇ ਕਹਿੰਦੇ ਤੇ ਉਹਨੇ ਸੋਰਾਇਸਿਸ ਹੈ ਜਾਂ ਐਗਜ਼ੀਮਾ ਹੋਇਆ ਵਾ, ਪਤਾ ਨਹੀਂ ਪੈਰ 'ਚ ਕਹਿੰਦੇ ਸੀਗੇ ਵੀ ਉਹਨੇ ਜਿਸ ਤਰ੍ਹਾਂ ਸੁੱਕਾ ਜਿਹਾ ਮਾਸ ਹੋ ਜਾਂਦਾ ਉੱਥੇ ਜਿੱਥੇ ਸੋਰਾਇਸਿਸ ਹੁੰਦਾ, ਜਿਸ ਤਰ੍ਹਾਂ ਆਪਣੇ ਕਾਜੀ ਝੜਦੀ ਹੁੰਦੀ ਨਾ, ਐਂ ਝੜਦੀ ਹੁੰਦੀ ਆ ਉਹਦੇ ਉੱਤੇ, ਉਹਨੂੰ ਸੋਰਾਇਸਿਸ ਕਹਿੰਦੇ ਹੈਗੇ। ਅਤੇ ਬਹੁਤ ਖੁਸ਼ਕ ਜਿਹਾ ਹੋ ਜਾਂਦੀ ਹੈ ਸਕਿਨ, ਪੂਰੀ ਡਰਾਈ ਸਕਿਨ ਹੋ ਜਾਂਦੀ ਹੈ। ਇਹਦੀ ਪਛਾਣੀ ਇਹ ਹੈ ਜੀ ਸੋਰਾਇਸਿਸ ਦੀ। ਮੈਨੂੰ ਇਹੀ ਲੱਗਿਆ ਵੀ ਉਹ ਸੋਰਾਇਸਿਸ ਬਾਰੇ ਗੱਲ ਕਰਦੇ ਹੈਗੇ। ਅਤੇ ਉਹਨਾਂ ਵਾਸਤੇ ਤੁਸੀਂ ਲੈਣੀ ਹੈਗੀ ਆਪਣੇ ਇੱਕ ਪਾਣੀ ਦਾ ਗਲਾਸ ਤੁਸੀਂ ਆਪਣੇ ਲੈਣਾ ਹੈਗਾ, 1 ਚਮਚਾ ਉਹਦੇ ਵਿੱਚ ਕੁਟਕੀ ਅਤੇ 1 ਚਮਚਾ ਚਰੈਤਾ, 2 ਚਮਚੇ ਤੁਸੀਂ ਉਹਨੇ ਪਾਣੀ ਦੇ ਪਾ ਕੇ ਉਹ ਗਲਾਸ ਭਰ ਕੇ ਰੱਖ ਦੇਣਾ ਰਾਤ ਨੂੰ। ਸਵੇਰ ਨੂੰ ਉਹਨੇ ਤੁਸੀਂ ਨਿਤਰਿਆ ਵਾ ਜਿਹੜਾ ਪਾਣੀ ਹੈ, ਜੇ ਦਵਾਈ ਥੱਲੇ ਉਹ ਪਈ ਰਹਿਣ ਦੇਣੀ ਹੈਗੀ, ਉੱਪਰਲਾ ਨਿਤਰਿਆ ਪਾਣੀ ਇਸ ਤਰ੍ਹਾਂ ਬੰਦਾ ਲੈਂਦੇ ਪਾਣੀ ਵੀ ਹਿਲਾਉਣਾ ਨਹੀਂ ਹੈਗਾ ਉਹਨੂੰ, ਵੀ ਰਾਤ ਨੂੰ ਭਿਓ ਕੇ ਰੱਖ ਦੇਣਾ, ਬਸ ਸਵਾਰ ਕੇ ਜਦ ਹਿਲਾ ਲਓ ਤੁਸੀਂ ਇੱਕ ਵਾਰੀ, ਫਿਰ ਜਿਹੜਾ ਦਵਾਈ ਉਹ ਥੱਲੇ ਜੰਮ ਜਾਊਗੀ, ਉੱਪਰਲਾ ਪਾਣੀ ਤੁਸੀਂ ਆਪਣੇ ਦੂਏ ਗਲਾਸ ਕੱਢ ਕੇ ਆਪਣੇ ਪੀ ਲੈਣਾ ਹੈਗਾ। ਕੌੜਾ ਹੋਊਗਾ ਥੋੜ੍ਹਾ ਜਿਹਾ, ਬਟ ਇਟ ਵਿਲ ਵੀ ਵਰਕ। ਜਿਹਨਾਂ ਨੂੰ ਕੋਈ ਫੁੰਸੀਆਂ, ਦਰਦ ਹੈ, ਕੋਈ ਚੰਬਲ ਹੈ, ਕੋਈ ਐਗਜ਼ੀਮਾ, ਕੋਈ ਐਨੀ ਸਕਿਨ ਪ੍ਰੋਬਲਮ, ਮੇਰੇ ਕਹਿੰਦੇ ਮਤਲਬ ਇਹ ਹੈ ਜੀ, ਕੋਈ ਵੀ ਸਕਿਨ ਦੀ ਪ੍ਰੋਬਲਮ ਹੋਵੇ, ਇਹ ਤੁਸੀਂ ਆਪਣੇ ਮਹੀਨਾ ਕੁ ਲਗਾਤਾਰ ਪੀ ਕੇ ਦੇਖੋ, ਤੁਹਾਨੂੰ ਜ਼ਰੂਰ ਆਪਣੇ ਫਰਕ ਪੈ ਜਾਊਗਾ ਜੀ। ਜੇ ਤੁਹਾਨੂੰ ਫਿਰ ਵੀ ਲੱਗਦਾ ਤਾਂ ਇਹਦਾ ਪੀ ਚੱਲੋ, ਕੋਈ ਹਾਲ ਨਹੀਂ। ਅਤੇ ਜਿਹੜਾ ਥੱਲੇ ਦਵਾਈ ਬੈਠੀ ਰਹਿ ਗਈ ਗਲਾਸ ਦੇ ਵਿੱਚੋਂ, ਉਹਦੇ ਵਿੱਚ ਤੁਸੀਂ ਆਪਣੇ ਇੱਕ ਪਾਣੀ ਭਰ ਕੇ ਹੋਰ ਰੱਖ ਦੇਣਾ ਹੈਗਾ, ਅਗਲੇ ਦਿਨ ਤੁਸੀਂ ਉਹ ਪੀਣਾ ਹੈਗਾ, ਅਤੇ ਫਿਰ ਦਵਾਈ ਪਈ ਰਹਿਣ ਦੇਣੀ ਹੈਗੀ, ਅਤੇ ਫਿਰ ਪਾਣੀ ਭਰ ਕੇ ਰੱਖ ਦੇਣਾ ਹੈਗਾ, ਫਿਰ ਉਹ ਪੀਣਾ ਪਾਣੀ। 3 ਦਿਨ ਤੁਸੀਂ ਐਂ ਲਗਾਤਾਰ ਕਰਨਾ ਹੈਗਾ। ਚੌਥੇ ਦਿਨ ਤੁਸੀਂ ਨਵੀਂ ਦਵਾਈ ਪਾਣੀ ਹੈਗੀ, ਅਤੇ ਉਸ ਤਰ੍ਹਾਂ ਹੀ ਫਿਰ ਰਿਪੀਟ ਕਰਨਾ ਹੈਗਾ ਤੁਸੀਂ ਦੁਬਾਰਾ। ਇਹ ਕਿਸੇ ਸਕਿਨ ਦੀ ਕੋਈ ਪ੍ਰੋਬਲਮ ਹੋਵੇ, ਆਪਣੇ ਸਾਰਿਆਂ ਤੋਂ ਵਧੀਆ ਚੀਜ਼ ਠੀਕ ਰਹੂਗੀ ਇਹਦੇ ਵਾਸਤੇ। ਬਾਕੀ ਜਿਹੜੇ ਵਾਈਟ ਸੈੱਲ ਕਹਿੰਦੇ ਸੀਗੇ ਘਟਦੇ ਹੈਗੇ, ਉਹਨਾਂ ਦੀ ਇੰਪਰੂਵਮੈਂਟ ਵਾਸਤੇ ਤਾਂ ਆਪਣੇ ਅਸ਼ਵਗੰਧਾ ਵੀ ਠੀਕ ਹੈ ਜੀ। ਅਸ਼ਵਗੰਧਾ, ਕੀਵੀ ਫਰੂਟ, ਬੱਕਰੀ ਦਾ ਦੁੱਧ, ਇਹ ਤੁਸੀਂ ਯੂਜ਼ ਕਰਨ ਲੱਗ ਜਾਓ, ਇਹ ਆਪਣੇ ਠੀਕ ਹੋ ਜਾਂਦੇ ਇਹਦੇ ਨਾਲ। ਜਿਹੜਾ ਕਹਿੰਦੇ ਸੀਗੇ ਆਪਣੇ ਉੱਚਾ ਸੁਣਨ ਲੱਗ ਗਿਆ ਹੈਗਾ, ਉਹ ਤਾਂ ਆਪਣੇ 6 ਚਮਚੇ ਤੁਸੀਂ ਤਾਰਪੀਨ ਦਾ ਤੇਲ ਲੈ ਲਓ, ਅਤੇ 6 ਚਮਚੇ ਬਦਾਮ ਰੋਗਨ ਲੈਣਾ ਹੈਗਾ ਤੁਸੀਂ, ਬਦਾਮਾਂ ਦਾ ਤੇਲ, ਅਤੇ 1 ਚਮਚਾ ਵਿੱਚੋਂ ਤਾਰਪੀਨ ਦਾ ਤੇਲ ਪਾਉਣਾ ਹੈਗਾ। ਇਹ ਮਿਕਸ ਕਰਕੇ ਤੁਸੀਂ ਰੱਖ ਲਓ। ਇਹਨੂੰ ਟਰਪਨਟਾਈਨ ਆਇਲ ਕਹਿੰਦੇ ਹੈਗੇ ਜੀ, ਆਪਣੇ ਤਾਰਪੀਨ ਦੇ ਤੇਲ। ਇਹ ਜਿੱਥੇ ਪੇਂਟ ਤੁਹਾਨੂੰ ਮਿਲਦਾ, ਜਿਹੜਾ ਕੰਧਾਂ 'ਤੇ ਪੇਂਟ ਕਰਦੇ ਹਾਂ ਆਪਾਂ,
ਉਹਨਾਂ ਦੀ ਸਟੋਰ 'ਚ ਆਮ ਪਿਆ ਮਿਲ ਜੂਗਾ ਤੁਹਾਨੂੰ। ਉਹਨਾਂ 'ਤੇ ਪੁੱਛ ਲਓ ਟਰਪਨਟਾਈਨ ਆਇਲ, ਉਹ ਤੁਸੀਂ 1 ਚਮਚਾ ਮਿਕਸ ਕਰਕੇ ਤੇ 6 ਚਮਚੇ ਬਦਾਮ ਰੋਗਨ ਪਾ ਕੇ ਸ਼ੀਸ਼ੀ ਮੈਂ ਰੱਖ ਲਓ। 2 ਬੰਦਾ ਤੁਸੀਂ ਆਪਣੇ ਰੋਜ਼ ਪਾਈ ਚੱਲਣੀ। ਜਾਂ ਤੁਸੀਂ ਆਪਣੇ ਨਿੰਬ ਦਾ ਤੇਲ ਵੀ ਯੂਜ਼ ਕਰ ਸਕਦੇ ਹੈਗੇ। ਥੋੜ੍ਹਾ ਜਿਹਾ ਨਿੰਬ ਦਾ ਤੇਲ ਚਮਚੇ ਮੈਂ ਪਾ ਕੇ ਮਾੜਾ, ਜਾਂ ਐਂ ਕਰੋ 1 ਸ਼ੀਸ਼ੀ ਮੈਂ ਨਿੰਬ ਦਾ ਤੇਲ ਹੁੰਦਾ ਹੀ ਹੈ ਉਹਦੇ ਵਿੱਚ, ਉਹ ਜਦ ਤੁਸੀਂ ਯੂਜ਼ ਕਰਨਾ ਤਾਂ ਉਹਨੇ ਗਰਮ ਪਾਣੀ ਮੈਂ ਸ਼ੀਸ਼ੀ ਰੱਖ ਦੇਣੀ ਹੈਗੀ। ਜੇ ਤੁਹਾਡੇ ਕੋਲ ਵੱਡੀ ਸ਼ੀਸ਼ੀ ਤਾਂ ਇੱਕ ਹੋਰ ਛੋਟੀ ਜਿਹੀ ਸ਼ੀਸ਼ੀ ਲੈ ਕੇ ਉਹਦੇ ਵਿੱਚੋਂ ਤੁਸੀਂ ਪਾ ਕੇ ਰੱਖ ਲਓ। ਜਾਂ ਵੀ ਤੁਸੀਂ ਤੇਲ ਹੀ ਯੂਜ਼ ਕਰਨਾ, ਉਹ ਗਰਮ ਪਾਣੀ ਮੈਂ ਪਹਿਲਾਂ ਉਹਨੂੰ ਡਬੋ ਲਓ, ਉਹ ਕੋਸਾ ਜਿਹਾ ਹੋ ਜਾਊਗਾ ਅੰਦਰ ਤੇਲ। ਅੱਛਾ, ਉਸ ਤੋਂ ਬਾਅਦ ਤੁਸੀਂ ਨਹੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ 100 ਗ੍ਰਾਮ ਸਰੋਂ ਦਾ ਤੇਲ ਲੈ ਕੇ 1 ਸਾਬਤਾ ਲਸਣ ਤੋੜ ਕੇ ਉਹ ਪਾ ਕੇ ਉਬਾਲਣਾ ਹੈਗਾ ਉਹਨੂੰ ਹੌਲੀ ਮੀਡੀਅਮ ਸਾਈਜ਼ ਉੱਤੇ। ਜੇ ਘੱਟ ਕਰ ਲਓ ਤਾਂ ਇੰਨਾ ਤਾਂ ਲੋੜ ਵੀ ਨਹੀਂ ਹੈਗੀ ਵੀ ਲਸਣ ਵਾਲਾ ਤੇਲ ਤੁਸੀਂ ਆਪਣੇ ਪਾਉਣਾ ਹੈਗਾ ਜੀ। ਜਦ ਐਂ ਲਸਣ ਤੈਰ ਕੇ ਉੱਪਰ ਆ ਜਾਵੇ ਤੇਲ ਦੇ, ਉਹ ਕੱਢ ਕੇ ਰੱਖ ਲਓ ਤੁਸੀਂ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਤੁਸੀਂ ਮੂਲੀ ਦਾ ਰਸ ਲੈ ਲਓ, 2 ਚਮਚੇ ਸਰੋਂ ਦਾ ਤੇਲ ਲੈ ਲਓ, 4 ਚਮਚੇ ਸ਼ਹਿਦ, ਇਹ ਮਿਕਸ ਕਰਕੇ 2-3 ਬੰਦਾ ਉਹਨੇ ਪਾਈ ਚੱਲੀਓ। ਫਿਰ ਉਹਨੇ ਸਰੋਂ ਦਾ ਤੇਲ ਲੈ ਕੇ ਤੁਸੀਂ ਦੂਸਰਾ ਇਲਾਜ ਹੈਗਾ ਇਹ, ਥੋੜ੍ਹਾ ਜਿਹਾ ਆਪਣੇ ਅੰਦਾਜ਼ੇ ਨਾਲ ਸੁੱਕਾ ਧਨੀਆ ਜਿਹੜਾ ਹੁੰਦਾ ਉਹ ਪਾ ਕੇ ਵਿੱਚ ਉਹਨੇ ਉਬਾਲਣਾ ਹੈਗਾ ਜੀ। ਉਹਦਾ ਪੁਣ ਕੇ ਉਹਦਾ ਤੇਲ ਚੰਗੀ ਤਰ੍ਹਾਂ ਕੱਪੜੇ ਨਾਲ ਪੁਣ ਲਿਓ ਚੰਗੀ ਤਰ੍ਹਾਂ ਵੀ ਧਨੀਏ ਦਾ ਤਾਂ ਸੌਦਾ ਪੱਤਾ ਵਿੱਚ ਜਾਵੇ, ਪਿਓ ਤੇਲ ਚਾਹੀਦਾ ਹੈਗਾ। ਉਹ ਤੁਸੀਂ 2-3 ਬੰਦਾ ਉਹਨੇ ਪਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਉਹ ਆਪਣੇ ਕੰਟਰੋਲ ਨਹੀਂ ਹੁੰਦਾ, ਉਹ ਚੰਦਰ ਪ੍ਰਭਾ ਬੱਟੀ ਹੈ ਜੀ, ਚੰਦਰ ਪ੍ਰਭਾ ਬੱਟੀ। ਉਹ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਹੈਗੇ ਜਾਂ ਆਯੁਰਵੈਦਿਕ ਸਟੋਰ ਤੋਂ ਤੁਹਾਨੂੰ ਮਿਲ ਜੂਗੀ। ਇਹ ਵੀ ਚੰਗੀ ਦਵਾਈ ਹੈਗੀ ਜੀ। ਇਹ ਤੁਸੀਂ ਆਪਣੇ ਦੇਸੀ ਦਵਾਈ ਹੈਗੀ। ਇਹ 2 ਗੋਲੀਆਂ ਆਪਣੇ ਦੇ ਤਾਂ ਜ਼ਿਆਦਾ ਪ੍ਰੋਬਲਮ ਹੈ, 2 ਦੁਪਹਿਰ ਨੂੰ, 2 ਸਵੇਰ ਨੂੰ, 2 ਸ਼ਾਮ ਨੂੰ, ਐਂ 3 ਟਾਈਮ 2 ਗੋਲੀਆਂ ਲੈ ਸਕਦੇ ਹੈ। ਜੇ ਆਪਣੇ ਠੀਕ ਹੈ ਤਾਂ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਕਰੋ। ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਥੋੜ੍ਹੇ ਜਿਹੇ ਆਪਣੇ ਸੁੱਕੇ ਔਲੇ ਤੁਸੀਂ ਲੈ ਲੈਣੇ ਹੈਗੇ 15-20, ਅਤੇ ਉਹਨੂੰ ਪਾਣੀ ਮੈਂ ਭਿਓ ਕੇ ਰੱਖ ਦੇਣਾ ਹੈਗਾ ਔਲਿਆਂ ਨੂੰ। ਉਹ ਨਰਮ ਜਿਹੇ ਹੋ ਜੂਗੇ ਉਹ, ਫਿਰ ਉਹਨਾਂ ਨੂੰ ਕੁੱਟ ਕੇ ਥੋੜ੍ਹਾ ਜਿਹਾ ਉਹਦੇ ਵਿੱਚ ਸ਼ਹਿਦ ਮਿਲਾ ਕੇ, ਉਹ ਤੁਸੀਂ ਆਪਣੇ ਥੋੜ੍ਹੀ ਸ਼ਹਿਦ ਮਿਲਾ ਲਓ, ਉਹ ਤੁਸੀਂ ਆਪਣੇ ਖਾ ਲਿਆ ਕਰੋ। ਉਹ ਵੀ ਸਾਰੇ ਆਪਣੇ ਠੀਕ ਕਰ ਦਿੰਦਾ ਜੀ ਜ਼ਿਆਦਾ। ਫਿਰ ਇਹਦੇ ਵਿੱਚੋਂ ਤੁਹਾਨੂੰ ਮੇਥੀ ਦੀ ਸਬਜ਼ੀ ਵਧੀਆ ਰਹਿੰਦੀ, ਮੇਥੀ ਦੀ ਸਬਜ਼ੀ ਖਾਓ, ਅੰਗੂਰ ਖਾਓ, ਭੁੱਜੇ ਹੋਏ ਛੋਲੇ ਤੁਸੀਂ ਗੁੜ ਨਾਲ ਖਾਓ, ਜਾਂ ਤਿਲਾਂ ਦੇ ਲੱਡੂ ਬਣਾ ਕੇ ਖਾਓ। ਫਿਰ ਸ਼ਾਮ ਨੂੰ ਤੁਸੀਂ ਆਪਣੇ ਜੇ ਰਾਤ ਨੂੰ ਕੰਟਰੋਲ ਨਹੀਂ ਹੁੰਦਾ ਤਾਂ ਉਹਨੇ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ ਸ਼ਾਮ ਨੂੰ, ਇਹ ਬਹੁਤ ਫਾਇਦਾ ਕਰਦੀ ਹੈ ਜੀ। ਸ਼ਾਮ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਆਪਣੇ ਥੋੜ੍ਹਾ ਜਿਹਾ ਤੁਲਸੀ ਦਾ ਰਸ 2 ਚਮਚੇ, ਸੁੰਡ 1 ਚਮਚਾ ਅਤੇ ਥੋੜ੍ਹਾ ਜਿਹਾ ਗੁੜ ਮਿਲਾ ਕੇ ਵਿੱਚੋਂ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਲਸੀ ਦੀ ਚਾਹ ਬਣਾ ਕੇ ਅਤੇ ਵਿੱਚੋਂ 3-4 ਲੌਂਗ ਪਾ ਕੇ ਉਹ ਤੁਸੀਂ ਉਹਦੀ ਸ਼ੱਕਰ ਪਾ ਲਿਆ ਕਰੋ ਵਿੱਚੋਂ ਉਹਨੇ ਖੰਡ ਦੀ ਵੀ ਸ਼ੱਕਰ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਜਾਂ ਫਿਰ ਤੁਸੀਂ ਉਹਨੇ ਪੱਕੇ ਵੇ ਕੇਲੇ ਉਹ ਖਾ ਸਕਦੇ ਹੈਗੇ। ਔਲਿਆਂ ਦਾ ਜੂਸ ਵੀ ਉਹਨੇ ਪੀ ਲਓ ਕਰੋ, ਇਹਦੇ ਵਿੱਚੋਂ ਚੰਗਾ ਹੈਗਾ ਔਲਿਆਂ ਦਾ ਜੂਸ, ਮਿਸ਼ਰੀ ਮਿਲਾ ਕੇ ਉਹਨੇ ਪੀ ਲਿਆ ਪਾਣੀ ਵਿੱਚ ਘੋਲ ਕੇ, ਜਿਸ ਤਰ੍ਹਾਂ ਉਹ ਲੈ ਸਕਦੇ ਹੈਗੇ। ਫਿਰ ਕਾਲੀ ਮਿਰਚਾਂ 5-6 ਕਾਲੀਆਂ ਮਿਰਚਾਂ ਲੈ ਲਈਆਂ, 5-6 ਮਨੱਕੇ ਲੈ ਲਏ, 5-6 ਦਾਣੇ ਪਿਸਤੇ ਦੇ ਲੈ ਲਏ, ਉਹਨਾਂ ਨੂੰ ਕੁੱਟ ਕੇ ਉਹਨੇ ਚਟਨੀ ਜਿਹੀ ਬਣਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ 1 ਚਮਚਾ ਕਾਲੇ ਤਿਲ ਅਤੇ ਅੱਧਾ ਚਮਚਾ ਅਜਵਾਇਣ ਇਹ ਮਿਕਸ ਕਰਕੇ ਖਾ ਸਕਦੇ ਹੈਗੇ ਇਹਦੇ ਵਿੱਚ। ਅਤੇ ਇਹਦੇ ਵਿੱਚੋਂ ਜਵੱਤਰੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ। ਜੈਫਲ ਜਵੱਤਰੀ ਹੁੰਦੀ ਮਸਾਲੇ ਵਾਲੀ, ਜਵੱਤਰੀ ਕਹਿੰਦੇ ਉਹਨੂੰ। ਉਹਦਾ ਤੁਸੀਂ ਚਮਚੇ ਦਾ ਜੇ ਪੀ ਕੇ ਉਹਨੂੰ ਜਵੱਤਰੀ ਨੂੰ 1/3 ਚਮਚੇ ਦਾ ਤੀਆ ਹਿੱਸਾ ਉਹ ਲੈਣਾ ਅਤੇ ਅੱਧਾ ਚਮਚਾ ਵਿੱਚੋਂ ਮਿਸ਼ਰੀ ਇਹ ਮਿਲਾ ਕੇ ਆਪਣੇ ਖਾ ਕੇ ਤੁਸੀਂ ਉਹ ਤੁਸੀਂ ਲੈ ਸਕਦੇ ਹੈਗੇ। ਅਤੇ ਨਹੀਂ ਤਾਂ ਅਨਾਰ ਦੇ ਜਿਹੜੇ ਛਿਲਕੇ ਹੁੰਦੇ ਉਹਨਾਂ ਨੂੰ ਸੁਕਾ ਲਓ, ਉਹ ਆਪਣੇ ਛਿਲਕੇ ਉਹਦਾ ਸੁਕਾ ਕੇ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ ਇਹਦੇ ਵਿੱਚ। ਨਹੀਂ ਸੁਕਾਉਣੇ ਦੀ ਭੱਜ ਕਰਨੀ ਤਾਂ ਐਵੇਂ 1 ਅਨਾਰ ਦਾ ਜਿਹੜਾ ਛਿਲਕਾ ਹੁੰਦਾ ਉਹਦਾ ਆਪਣੇ 1 ਅਨਾਰ ਦੇ 3 ਹਿੱਸੇ ਕਰ ਲਓ ਤੁਸੀਂ, 4 ਬਸ ਉਹਨਾਂ ਛਿਲਕੇ ਦੇ ਉਹ ਆਪਣੇ ਮੂੰਹ ਪਾ ਕੇ ਅਸੀਂ ਚੱਬ ਕੇ ਖਾ ਲਓ। ਉਹ ਕਿਹੜਾ ਵੀ ਉਹ ਹੈ, ਉਹ ਖਾ ਹੋ ਜਾਂਦਾ ਜੀ ਉਹਦੇ ਨਾਲ ਵਧੀਆ, ਉਹਦੇ ਨਾਲ ਵੀ ਕੰਟਰੋਲ ਹੋ ਜਾਂਦਾ ਪਿਸ਼ਾਬ। ਜੇ ਕਹਿੰਦੇ ਸੀ ਤਕਲੀਫ ਵਾਲੀ ਹੋਏਗੀ ਤਾਂ ਉਹਨੇ ਚੰਦਰ ਪ੍ਰਭਾ ਬੱਟੀ ਉਹ ਮੰਗਵਾ ਲਵੇਂ, ਉਹ ਬਹੁਤ ਵਧੀਆ ਰਹੂ। ਜਿਹੜੇ ਗਾਲ ਬਲੈਡਰ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ, ਪਿੱਤੇ ਦੀ ਪੱਥਰੀ ਜਿਹਨੂੰ ਕਹਿੰਦੇ ਹੈਗੇ, ਉਹ ਦੱਸਿਆ ਸੀਗਾ ਉਹਨਾਂ ਨੂੰ 6 ਬਦਾਮ ਲੈਣੇ ਹੈਗੇ, 6 ਮਨੱਕੇ, 4 ਗ੍ਰਾਮ ਖਰਬੂਜੇ ਦੇ ਬੀਜ, ਜਾਂ ਨਹੀਂ ਤਾਂ 4 ਮਗਜ਼ ਜਿਹੜੇ ਹੁੰਦੇ ਉਹ ਪਾ ਲਓ ਜੇ ਨਹੀਂ ਇਕੱਲੇ ਖਰਬੂਜੇ ਦੇ ਮਿਲਦੇ ਤਾਂ। ਅਤੇ ਥੋੜ੍ਹੀ ਜਿਹੀ 2 ਨਗ ਛੋਟੀ ਇਲਾਇਚੀਆਂ ਦੇ ਮਿਸ਼ਰੀ 10 ਗ੍ਰਾਮ ਇਹ ਰਾਤ ਨੂੰ ਭਿਓ ਕੇ ਰੱਖ ਦੇਣੇ ਹੈਗੇ। ਸਵੇਰ ਨੂੰ ਮਨੱਕਿਆਂ ਦੇ ਵਿੱਚੋਂ ਬੀਜ ਕੱਢ ਲੈਣੇ, ਬਦਾਮਾਂ ਦੇ ਛਿੱਲਕ ਲਾ ਲੈਣੇ ਹੈਗੇ। ਫਿਰ ਮਿਕਸੀ ਦੇ ਵਿੱਚੋਂ ਪਾ ਕੇ ਉਹਨਾਂ ਨੂੰ ਪੇਸਟ ਬਣਾ ਕੇ ਥੋੜ੍ਹਾ ਜਿਹਾ, ਜਾਂ ਐਂ ਖਾਣੇ ਤਾਂ ਐਂ ਖਾ ਲਓ, ਤਾਂ ਵੀ ਨਹੀਂ ਬਣਾਉਣਾ ਤਾਂ ਐਂ ਖਾਈ ਚੱਲੋ ਉਹਨਾਂ ਨੂੰ। ਇਹਦੇ ਲੀਵਰ ਵਿੱਚੋਂ ਪੇਨ ਹੁੰਦਾ ਹੋਵੇ ਜਾਂ ਗੋਲਬਲੇਡਰ ਦੀ ਪੱਥਰੀ ਹੋਵੇ, ਇਹ ਮੇਨ ਨਾ ਕਹਿੰਦੇ ਪੁੱਛਦੇ ਵੀ ਕਿੰਨੇ ਦਿਨ ਖਾਣੀ ਹੈ। ਇਹਦਾ ਕਿਹੜਾ ਕੋਈ ਵਿਗਾੜ ਹੈ,
ਮਹੀਨਾ 2 ਮਹੀਨੇ ਖਾਈ ਚੱਲੋ ਲਗਾਤਾਰ, ਆਪੇ ਫਿਰ ਟੈਸਟ ਕਰਾ ਕੇ ਦੇਖ ਲਿਓ, ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਘਟੀ ਹੈ ਵਧੀ ਹੈ ਕੀ ਹੈ। ਇਹ ਵਧੀਆ ਚੀਜ਼ ਹੈਗੀ, ਇਹਦੀ ਕੋਈ ਉਹ ਨਹੀਂ ਹੈ ਵੀ 2 ਦਿਨ ਖਾਣੀ ਹੈ 4 ਦਿਨ ਖਾਣੀ, ਜਿੰਨਾ ਥਰਾ ਆਪਣੇ ਜੀ ਕਰਦਾ ਇਹ ਖਾਓ। ਫਿਰ ਹੋਰ ਇਲਾਜ ਹੈਗੇ ਸੀਗੇ ਜਿਹੜੇ ਗਾਜਰਾਂ ਦੀ ਆਪਣੇ ਕਾਂਜੀ ਪੁੱਛਦੇ ਸੀ, ਗਾਜਰਾਂ ਦੀ ਕਾਂਜੀ ਕਿਸ ਤਰ੍ਹਾਂ ਬਣਦੀ ਹੈਗੀ, ਇੱਕ ਦਵਾਈ ਦੱਸੀ ਸੀਗੀ ਇਹਨਾਂ ਨੂੰ। ਗਾਜਰਾਂ ਦੀ ਤਾਂ ਕਾਂਜੀ ਤਾਂ ਗਾਜਰਾਂ ਹੀ ਲੈ ਲੈਣੀਆਂ ਤੁਸੀਂ, ਜਿਸ ਤਰ੍ਹਾਂ ਵਿੱਚੋਂ ਆਪਣੇ ਨੂਨ ਮਿਰਚ ਪਾ ਲੈਣਾ ਹੈਗਾ, ਇਹਦੇ ਵਿੱਚੋਂ ਰਾਈ ਦਾ ਹੀ ਹੁੰਦਾ, ਰਾਈ ਤੁਸੀਂ ਉਹਨੇ ਪਾ ਲੈਣੀ ਹੈਗੀ ਚੰਗੀ, ਜੇ ਤੁਹਾਡੀ 2-3 ਕਿਲੋ ਗਾਜਰਾਂ ਤਾਂ ਵਿੱਚੋਂ 50 ਗ੍ਰਾਮ ਰਾਈ ਪਾ ਲਓ, ਉਹਦਾ ਟੇਸਟ ਜਿਹਾ ਕਰਕੇ। ਬਾਕੀ ਤਾਂ ਨੂਨ ਮਿਰਚ ਪਾਉਣਾ ਹੀ ਹੈਗਾ, ਨੂਨ ਮਿਰਚ ਜੀਰਾ ਇਹ ਪਾ ਕੇ ਰੱਖ ਲਓ ਸੇਂਦਾ ਨੂੰ। ਉਹ ਆਪਣੇ ਥੋੜ੍ਹਾ ਜਿਹਾ ਫਿਰ 2-3 ਬਾਅਦ ਧੁੱਪਾਂ ਪਈ ਰਹਿਣ ਦੇਣਾ ਇਹਨੂੰ, ਜਾਂ ਅੰਦਰੇ ਪਈ ਰਹਿਣ ਦਿਓ। ਤਾਂ ਉਹਨੇ ਉਹ ਫਿਰ ਉਹਨੇ ਚਮਚੇ ਨਾਲ ਟੈਸਟ ਜਿਹਾ ਕਰਕੇ ਦੇਖ ਲਿਓ, ਇੱਕ ਚਮਚਾ, ਜੇ ਤਾਂ ਤੈਨੂੰ ਖੱਟੀ ਜਿਹੀ ਲੱਗੇ ਥੋੜ੍ਹੀ ਜਿਹੀ ਤਾਂ ਸਮਝ ਲਓ ਕਾਂਜੀ ਥਾਰੀ ਤਿਆਰ ਹੈ। ਨਹੀਂ ਤਾਂ ਉਹਨੇ ਮਾੜੀ ਜਿਹੀ ਹੋਰ ਤੁਸੀਂ ਰਾਈ ਪਾ ਦਿਓ ਵਿੱਚ ਮਾਂ, ਜੇ ਸਾਨੂੰ ਬਾਹਲੀ ਲੱਗਦੀ ਘੱਟ ਵੀ ਸਵਾਦ ਨਹੀਂ ਆਇਆ ਤਾਂ ਉਹ ਤੁਸੀਂ ਉਹਨੇ ਪਾਣੀ ਪਾ ਕੇ ਰੱਖਣਾ ਹੈਗਾ ਇਹਨਾਂ ਨੂੰ। ਸਾਰੀ ਗਾਜਰਾਂ ਨੂਨ ਮਿਰਚ ਮਸਾਲਾ ਪਾਣੀ ਪਾ ਕੇ ਐਨ ਜਿੰਨਾ ਚਿਰ ਗਾਜਰਾਂ ਦੇ ਉੱਤੋਂ ਦੀ ਪਾਣੀ ਲੰਘ ਜਾਵੇ ਸੌਂਗੇ ਚੰਗਾ, ਉਸ ਤਰ੍ਹਾਂ ਰਾਈ ਪਾ ਕੇ 3-4 ਦਿਨ ਰੱਖ ਦਿੰਦੇ ਤੇ 3-4 ਦਿਨ ਬਾਅਦ ਕਾਂਜੀ ਬਣ ਜਾਂਦੀ ਹੁੰਦੀ ਜੀ। ਉਹ ਤੁਸੀਂ ਉਹਨੇ ਕਾਂਜੀ ਨਾਲ ਤੁਸੀਂ ਦਵਾਈ ਲੈਣੀ ਹੈ ਜਿਹੜੀ ਤੁਹਾਨੂੰ ਦੱਸਿਆ ਸੀ। ਇਸ ਤਾਂ ਭਖੜਾ ਚੂਰਨ ਤੁਸੀਂ ਲੈ ਸਕਦੇ, ਭਖੜਾ ਚੂਰਨ ਅੱਧਾ ਚਮਚਾ ਕਾਂਜੀ ਦੇ ਨਾਲ ਲੈ ਲਓ, ਇਹਦੇ ਨਾਲ ਪਿੱਤੇ ਦੀ ਪੱਥਰੀ ਜਿਹੜੀ ਉਹਨੇ ਨਿਕਲ ਜਾਂਦੀ ਹੁੰਦੀ। ਜਾਂ ਫਿਰ ਨਹੀਂ ਤਾਂ ਸੁਹਾਂਜਣੇ ਦੀ ਜੜ ਦਾ ਜਿਹੜਾ ਛਿਲਕਾ ਹੁੰਦਾ ਉਹ ਤੁਸੀਂ ਅੱਧਾ ਚਮਚ ਲੈ ਸਕਦੇ ਹੈਗੇ। ਸੰਦ ਦੇ ਬੀਜ ਲੈ ਸਕਦੇ ਹੈਗੇ, ਇੱਕ ਚੁਟਕੀ ਤੁਸੀਂ ਬੱਕਰੀ ਦੇ ਦੁੱਧ ਨਾਲ ਲੈ ਲਿਆ ਕਰੋ, 7 ਦਿਨ ਲੈਣੀ ਲਗਾਤਾਰ। ਇਹ ਪਿੱਤੇ ਦੀ ਪੱਥਰੀ ਵਾਸਤੇ ਹੈ ਜੀ। ਇਹ ਫਾਲਸਾ ਦਰਖਤ ਹੁੰਦਾ, ਉਹਦੀ ਜੜ ਦਾ ਚੂਰਨ ਤੁਸੀਂ ਅੱਧਾ ਚਮਚਾ ਪਾਣੀ ਨਾਲ ਲੈ ਸਕਦੇ ਹੈਗੇ। ਇੱਕ ਖਟਕਲ ਬੂਟੀ ਆਉਂਦੀ ਜੀ, ਖਟਕਲ ਦੀ ਜੜ ਦਾ ਚੂਰਨ, ਉਹ ਤੁਸੀਂ ਅੱਧਾ ਚਮਚਾ ਬੱਕਰੀ ਦੇ ਦੁੱਧ ਨਾਲ ਲੈ ਸਕਦੇ ਹੈਗੇ ਪਿੱਤੇ ਦੀ ਪੱਥਰੀ ਵਾਸਤੇ। ਜਿਹੜੇ ਕਹਿੰਦੇ ਤੇ ਕਿਡਨੀਆਂ ਕਮਜ਼ੋਰ ਹੈਗੀਆਂ 20% ਰਹਿ ਗਈਆਂ ਹੈਗੀਆਂ, ਉਹਦਾ ਤੁਸੀਂ ਆਪਣੇ ਭਖੜਾ ਲੈ ਲਓ ਅੱਧਾ ਚਮਚਾ, ਇੱਕ ਚੁਟਕੀ ਵਿੱਚੋਂ ਜੌਂ ਖਾਰ ਪਾ ਲਓ, ਇੱਕ ਚੁਟਕੀ ਕਲਮੀ ਸ਼ੋਰਾ ਪਾ ਲਓ। ਜੇ ਤੁਸੀਂ ਜ਼ਿਆਦਾ ਫਾਇਦਾ ਲੈਣਾ ਹੈਗਾ ਤਾਂ ਤੁਸੀਂ ਸ਼ਲਗਮ ਕੱਟ ਕੇ ਇੱਕ ਪਾਣੀ ਦੇ ਵਿੱਚ ਉਹਨੂੰ ਉਬਾਲ ਕੇ ਪਾਣੀ ਜਿਹੜਾ ਜ਼ਿਆਦਾ ਪਾ ਲਿਓ ਐਂ ਜੇ ਚੰਗੀ ਤਰ੍ਹਾਂ ਉਬਲ ਗਿਆ, ਜੇ ਉਹ ਤੁਸੀਂ ਆਉਂਦੇ ਪਾਣੀ ਨਾਲ ਤੁਸੀਂ ਲੈ ਲਓ। ਨਹੀਂ ਐਂ ਕਰਨਾ ਤਾਂ ਤੁਸੀਂ ਜੇ ਜੂਸਰ ਹੈਗਾ ਘਰ ਮਾ ਤਾਂ ਸ਼ਲਗਮ ਦਾ ਜੂਸ ਕੱਢ ਕੇ, ਇੱਕ ਸ਼ਲਗਮ ਦਾ ਜੂਸ ਬਥੇਰਾ ਹੈਗਾ, ਉਹਦੇ ਨਾਲ ਕੱਢ ਕੇ ਤੁਸੀਂ ਆਉਂਦੇ ਪੱਕੀ ਆ ਉਹਦੇ ਵਿੱਚ ਮੈਂ ਘੋਲ ਕੇ ਤੁਸੀਂ ਇਹ ਲੈ ਲਓ। ਇਹ ਥਰੀਆਂ ਨੇ ਕਿਡਨੀਆਂ ਥਰੀਆਂ ਵਧੀਆ ਕੰਮ ਕਰੂੰਗੇ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਹੋਰ ਹੈਲਪਫੁਲ ਜਿਹੜੀਆਂ ਚੀਜ਼ਾਂ ਹੈਗੀਆਂ ਕਿਡਨੀ ਵਾਸਤੇ, ਤੁਸੀਂ ਆਉਂਦੇ ਜੇ ਬਾਥੂ ਹੁੰਦਾ ਬਾਹਰ, ਬਾਥੂ ਉਹਦਾ ਜੂਸ ਜਿਹਾ ਕੱਢ ਕੇ ਅੱਧਾ ਕੁ ਗਲਾਸ, ਛੋਟਾ ਅੱਧਾ ਗਲਾਸ ਉਹ ਉਹਨੇ ਪੀ ਸਕਦੇ ਹੈਗੇ। ਇਹ ਬਹੁਤ ਵਧੀਆ ਕਿਡਨੀਆਂ ਨੂੰ ਫਾਇਦਾ ਕਰਦਾ ਹੈਗਾ। ਫਿਰ ਉਹਨੇ ਔਲੇ ਜਿਹੜੇ ਉਹਨੇ ਔਲਿਆਂ ਦਾ ਜੂਸ, ਇਹ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ 6 ਚਮਚੇ ਤੁਸੀਂ ਉਹਨੇ ਬਲਵੰਤ ਔਲੇ ਦੇ ਜੂਸ ਦੀ ਜਦ ਤੁਸੀਂ ਬੋਤਲ ਲਾਓਗੇ ਉਹਦੇ ਵਿੱਚ ਇੱਕ ਕੌਲੀ ਜਿਹੀ ਹੁੰਦੀ ਹੈ ਛੋਟਾ ਮੇਜ਼ਰਿੰਗ ਕੱਪ, ਉਹ 1 ਕੱਪ ਪਾਣੀ ਪਾ ਕੇ ਗਲਾਸ 'ਚ ਤੇ ਇੱਕ ਚੁਟਕੀ ਦੇ ਵਿੱਚ ਮੈਂ ਸੁੰਡ ਪਾਣੀ ਹੈਗੀ, ਤੁਸੀਂ ਉਹ ਪਾ ਕੇ ਸਾਹਮਣੇ ਤੁਸੀਂ ਪੀ ਲਓ। ਗਲੇ ਕਿਡਨੀਆਂ ਠੀਕ ਕਰ ਦੂਗੀ, ਗਲੇ ਪਿਸ਼ਾਬ ਵਾਲੀ ਜਿਹੜੀ ਥੈਲੀ ਹੁੰਦੀ ਉਹਨੂੰ ਆਪਣੇ ਕਲੀਨ ਕਰ ਦਿੰਦੀ ਹੈਗੀ ਇਹ ਜੀ। ਜਾਂ ਫਿਰ ਜੇ ਸਾਰੇ ਦਰਦ ਹੁੰਦਾ ਕਿਡਨੀ ਦੇ ਵਿੱਚ ਜਾਂ ਗੁਰਦੇ ਵਿੱਚ ਦਰਦ ਹੁੰਦਾ, ਤੁਸੀਂ ਮਹਿੰਦੀ ਦੇ ਪੱਤੇ 5 ਗ੍ਰਾਮ ਲੈ ਕੇ ਅੱਧਾ ਕਿਲੋ ਪਾਣੀ ਨਾਲ ਉਬਾਲਣੇ ਹੈਗੇ, ਉਹ ਫਿਰ ਉਹਨੇ ਛਾਣ ਕੇ ਉਹ ਤੁਸੀਂ 1 ਹਫ਼ਤਾ ਪੀਓ, ਇਹ ਵੀ ਫਰਕ ਪਾ ਦਿੰਦਾ ਜੀ। ਤੇ ਜੌਂ ਇਹਦੇ ਵਿੱਚੋਂ ਵਧੀਆ ਚੀਜ਼ ਹੈਗੀ, ਜੌਂ ਤੁਸੀਂ 1 ਮੁੱਠੀ ਰਾਤ ਨੂੰ ਪਾਣੀ ਵਿੱਚ ਪਿਓ ਕੇ ਰੱਖ ਦਿਓ, ਸਵੇਰ ਨੂੰ ਆਪਣੇ ਪਾਣੀ ਜੇ ਤਾਂ ਉਹਨੂੰ ਉਬਾਲਣਾ ਹੈ ਤਾਂ ਉਬਾਲ ਲਓ, ਨਹੀਂ ਤਾਂ ਐਂ ਪੀਣਾ ਤਾਂ ਐਂ ਤੁਸੀਂ ਆਪਣੇ ਪੁਣ ਕੇ ਇਹ ਪਾਣੀ ਆਪਣੇ ਪੀ ਸਕਦੇ ਹੈਗੇ। ਫਿਰ ਮੁਰਲੀ ਦੇ ਪੱਤਿਆਂ ਦਾ ਪਾਣੀ ਇਹਦੇ ਵਿੱਚੋਂ ਬਹੁਤ ਵਧੀਆ ਰਹਿੰਦਾ ਜੀ। ਮੁਰਲੀ ਦੇ ਪੱਤਿਆਂ ਦਾ ਜੂਸ ਕੱਢ ਲਓ, ਉਹ ਆਪਣੇ ਅੱਧਾ ਕੁ ਗਲਾਸ ਪੀ ਕੇ ਅੱਧੇ ਕੁ ਗਲਾਸ ਤੇ ਸਟਾਰਟ ਕਰ ਲਿਓ। ਜੇ ਛੋਟਾ ਅੱਧਾ ਗਲਾਸ ਹੁੰਦਾ ਬਾਹਲਾ ਪਾਣੀ, ਜੇ ਤੁਹਾਨੂੰ ਹਜਮ ਆਉਂਦਾ ਹੈਗਾ ਠੀਕ ਹੈ ਤਾਂ ਤੁਸੀਂ ਵਧਾ ਵੀ ਸਕਦੇ ਹੈਗੇ, ਨਹੀਂ ਤਾਂ ਜਿਹੜਾ ਛੋਟਾ 4 ਕਾਉਂਸ ਮੇਰੇ ਕਹਿਣੇ ਦਾ ਮਤਲਬ ਛੋਟਾ ਗਲਾਸ ਅੱਧਾ 8 ਆਉਂਸ ਦਾ ਜਿਹੜਾ ਗਲਾਸ ਹੁੰਦਾ ਉਹ ਤਾਂ 4 ਕਾਉਂਸ ਆਪਣੇ ਪੀ ਲਿਆ ਕਰੋ ਉਹਦੇ ਨਾਲ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਤੇ ਧਨੀਆ ਵੀ ਵਧੀਆ ਚੀਜ਼ ਹੈਗਾ, ਧਨੀਆ ਤੁਸੀਂ ਉਬਾਲ ਕੇ ਪੀ ਸਕਦੇ ਹੈਗੇ ਹਰਾ ਧਨੀਆ। ਜੇ ਸਾਰੇ ਬਾਈ ਚਾਂਸ ਕਿਡਨੀ ਮਾ ਦਰਦ ਹੁੰਦਾ ਹੈਗਾ ਤਾਂ ਤੁਸੀਂ 16 ਗ੍ਰਾਮ ਕਲਮੀ ਸ਼ੋਰਾ ਲੈਣਾ ਹੈਗਾ ਜੀ, ਕਲਮੀ ਸ਼ੋਰਾ 16 ਗ੍ਰਾਮ ਤੇ 125 ਗ੍ਰਾਮ ਹੈਗਾ ਲੈਣਾ ਹੈਗਾ ਤੁਸੀਂ ਮੂਲੀਆਂ ਦਾ ਪਾਣੀ, ਮੂਲੀਆਂ ਦਾ ਜੂਸ ਕੱਢ ਲੈਣਾ ਮੂਲੀ ਦਾ, ਉਹਦੇ ਵਿੱਚ ਆਪਣੇ ਜੂਸ ਕੱਢ ਕੇ ਤੇ 16 ਗ੍ਰਾਮ ਪਾਣੀ ਪਾ ਕੇ ਉਹਨੂੰ ਆਪਣੇ ਅੱਗ ਤੇ ਮਿੱਠਾ ਆਪਣੇ ਥੋੜ੍ਹੀ ਅੱਗ ਤੇ ਪਕਾਉਣਾ ਹੈਗਾ ਉਹਨੂੰ। ਜਦੋਂ ਐਨ ਗਾੜਾ ਜਿਹਾ ਹੋ ਜਾਵੇ, ਸਮਝ ਲਓ ਪੇਸਟ ਗਾੜਾ ਜਿਹਾ ਪੇਸਟ ਬਣ ਜਾਵੇ, ਤੁਹਾਨੂੰ ਐਂ ਲੱਗੇ ਤੁਸੀਂ ਵੀ ਹਾਂ ਇਹਦੀਆਂ ਤੁਸੀਂ ਗੋਲੀਆਂ ਜਿਹੀਆਂ ਵੱਟ ਸਕਦੇ ਹੈਗੇ, ਉਹਨਾਂ ਕੁ ਉਹਨੂੰ ਗਰਮ ਕਰਨਾ ਹੈਗਾ ਜਾਂ ਫਿਰ ਠੰਡਾ ਕਰਕੇ ਉਹਦੀ ਗੋਲੀਆਂ ਜਿਹੀਆਂ ਵੱਟ ਲਓ, ਜਿਸ ਤਰ੍ਹਾਂ ਛੋਲੇ ਦੇ ਦਾਣੇ ਜਿਹੀਆਂ ਗੋਲੀਆਂ ਹੁੰਦੀਆਂ। ਇਹ ਗੋਲੀਆਂ ਤੁਸੀਂ ਆਪਣੇ 1 ਗੋਲੀ ਸਵੇਰ ਨੂੰ 1 ਗੋਲੀ ਸ਼ਾਮ ਨੂੰ, ਜੇ ਜ਼ਿਆਦਾ ਤੁਸੀਂ ਤਕਲੀਫ ਹੈ ਤਾਂ 2 ਗੋਲੀਆਂ ਵੀ ਲੈ ਸਕਦੇ, ਇਹਦੀ ਕੋਈ ਪ੍ਰੋਬਲਮ ਤਾਂ ਹੈ ਨਹੀਂ। ਜੇ ਠੀਕ ਹੈ ਤੁਹਾਨੂੰ ਵੀ ਤੁਸੀਂ ਆਪਣੀ ਕਿਡਨੀ ਠੀਕ ਰੱਖਣੀ ਹੈਗੀ ਤਾਂ ਇਹ ਵੀ ਤੁਹਾਡੇ ਵਾਸਤੇ ਵਧੀਆ ਚੀਜ਼ ਰਹੂਗੀ। ਤੁਹਾਡੇ ਜਿਹੜੇ ਕਹਿੰਦੇ ਤੇ ਸਿਰ ਦੁਖਦਾ ਹੈਗਾ, ਉਹ ਆਪਣੇ ਜਿਹੜੀ ਜਲੇਬੀਆਂ ਹੁੰਦੀਆਂ, ਜਲੇਬੀਆਂ 3-4 ਜਲੇਬੀਆਂ ਗਰਮ ਦੁੱਧ ਮਾ ਪਾ ਕੇ ਉਹ ਪੀ ਕੇ ਦੇਖ ਲਵੇਂ ਜੀ, ਨਹੀਂ ਤਾਂ 5-6 ਚਮਚੇ ਤੁਸੀਂ ਸ਼ੱਕਰ ਪਾਣੀ ਮਾ ਘੁਲ ਕੇ ਉਹ ਪੀ ਲਵੇਂ। ਅੱਜ ਕੱਲ੍ਹ ਗਰਮੀਆਂ ਵੀ ਹੈਗੀਆਂ ਜੀ, ਹੋ ਸਕਦਾ ਗਰਮੀ ਨਾਲੇ ਸਿਰ ਦੁਖਦਾ ਹੋਵੇ ਉਹਨਾਂ ਦਾ, ਸ਼ੱਕਰ ਤੁਸੀਂ ਆਨੇ
ਪਾਣੀ ਮੈਂ ਘੋਲ ਕੇ ਪੀ ਸਕਦੇ ਹੈਗੇ ਜੀ। ਨਹੀਂ ਤਾਂ ਫਿਰ ਤ੍ਰਿਫਲਾ ਪਾਊਡਰ ਤੁਸੀਂ ਆਪਣੇ 1 ਚਮਚਾ ਜਾਂ 1.5 ਚਮਚਾ ਰਾਤ ਨੂੰ ਪਾਣੀ ਮੈਂ ਪਿਓ ਕੇ ਰੱਖ ਦਿਆ, ਉਹਦੇ ਵਿੱਚ ਮੈਂ ਉਹ ਪਾਣੀ ਪੀ ਲਿਆ ਕਰੋ। ਉਹ ਵਧੀਆ ਚੀਜ਼ ਹੈਗੀ ਸਾਰੇ ਇਹਦੇ ਵਿੱਚ। ਜਾਂ ਫਿਰ ਤੁਸੀਂ ਉਹਨੇ ਤੁਲਸੀ ਦੇ 5-6 ਪੱਤੇ ਪੀ ਕੇ ਚਟਨੀ ਜੀ ਬਣਾ ਕੇ ਸ਼ਹਿਦ ਮਿਲਾ ਕੇ ਉਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਨਹੀਂ ਤਾਂ ਤੁਸੀਂ 100 ਗ੍ਰਾਮ ਤੁਸੀਂ ਮਨੱਕੇ ਲੈਣੇ ਹੈਗੇ, ਉਹਨਾਂ ਦੇ ਬੀਜ ਕੱਢ ਲੈਣੇ ਹੈਗੇ। ਕਾਲੀ ਮਿਰਚਾਂ 10 ਗ੍ਰਾਮ ਲੈਣੀਆਂ ਹੈਗੀਆਂ, ਮਿਸ਼ਰੀ ਲੈਣੀ ਹੈਗੀ 75 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 10 ਗ੍ਰਾਮ। ਇਹਦੀਆਂ ਕੁੱਟ ਕੇ ਤੁਸੀਂ ਉਹਨੇ ਗੋਲੀਆਂ ਜਾਂ ਵੱਟ ਲੈਣੀਆਂ ਹੈਗੀਆਂ ਇਹਦੀਆਂ। ਐਡੀ ਗੋਲੀ ਵੱਟਣੀ ਜਿਸ ਤਰ੍ਹਾਂ ਉਹਨੇ ਬੇਜ ਦੀ ਗੁਠਲੀ ਹੁੰਦੀ ਹੈ ਮੋਟੀ ਵੱਡੀ ਸਾਰੀ, ਉਹ ਗੋਲੀ ਮੂੰਹ ਪਾ ਕੇ ਤੁਸੀਂ ਚੂਸੀ ਚੱਲੋ। ਇਹਦੇ ਨਾਲ ਵੀ ਉਹਨੇ ਸਿਰ ਦੁਖਦਾ ਜਿਹੜਾ ਹਟ ਜਾਂਦਾ ਜੀ। ਨਹੀਂ ਤਾਂ ਫਿਰ ਕਿੱਕ ਦਾ ਗੋਂਦ ਲੈਣਾ ਹੈਗਾ ਤੇ ਸੁੰਡ ਲੈਣੀ ਹੈਗੀ ਬਰਾਬਰ। ਇਹਦਾ ਤੁਸੀਂ ਅੱਧਾ ਚਮਚਾ ਉਹਨੇ ਜਾਂ 1 ਚਮਚਾ ਵੀ ਲੈ ਸਕਦੇ, ਅੱਧੇ ਚਮਚੇ ਤੇ ਸਟਾਰਟ ਕਰ ਲਿਓ। ਜੇ ਉਹਨੇ ਠੀਕ ਦੁਖਦਾ ਉਹਨੇ ਉਹ ਉਹਨੇ ਲੈ ਸਕਦੇ ਹੈਗੇ। ਉਹ ਤੁਹਾਨੂੰ ਉਹਨੇ ਨਹੀਂ ਤਾਂ ਜਿਹੜੇ ਖੀਰੇ ਦੇ ਬੀਜ ਹੁੰਦੇ ਉਹ ਤੁਸੀਂ ਹੋ ਸਕਦਾ ਤੁਹਾਡਾ ਸਿਰ ਜਿਹੜਾ ਕਮਜ਼ੋਰੀ ਦਿਮਾਗ ਦੀ ਕਮਜ਼ੋਰੀ ਹੋਵੇ ਸਿਰ ਦੀ, ਉਹਦੇ ਨਾਲ ਵੀ ਦੁਖ ਸਕਦਾ ਹੈਗਾ। ਤੇ ਉਹਦੇ ਵਾਸਤੇ ਤੁਸੀਂ ਆਪਣੇ 1 ਚਮਚਾ ਤੁਸੀਂ ਖੀਰਿਆਂ ਦੇ ਬੀਜ ਦਾ ਰੋਜ਼ ਉਹਨੇ ਲੈ ਕੇ ਉੱਪਰ ਦੁੱਧ ਪੀ ਲਿਆ ਕਰੋ। ਜਾਂ ਫਿਰ ਜਿਹੜਾ ਅੰਬ ਅੱਜ ਕੱਲ੍ਹ ਤਾਂ ਅੰਬ ਬਥੇਰੇ ਹੈਗੇ, ਇਹਦਾ ਅੰਬ ਦਾ ਜੂਸ ਜਿਹਾ ਕੱਢ ਕੇ ਇੱਕ ਅੰਬ ਦਾ ਤੇ ਦੁੱਧ ਦੇ ਵਿੱਚ ਮਿਕਸ ਕਰਕੇ 2-3 ਚਮਚੇ ਉਹਨੇ ਅਦਰਕ ਦਾ ਰਸ ਵਿੱਚ ਪਾ ਲੈਣਾ ਹੈਗਾ ਤੇ ਉਹ ਤੁਸੀਂ ਉਹਨੇ ਖਾਇਆ ਕਰੋ। ਉਹ ਵਧੀਆ ਚੀਜ਼ ਹੈਗੀ, ਦਿਮਾਗ ਦੀ ਕਮਜ਼ੋਰੀ ਨੂੰ ਐਨ ਠੀਕ ਕਰ ਦੇਗੀ ਤੁਹਾਨੂੰ। ਨਹੀਂ ਤਾਂ ਉਹਨੇ 4 ਚਮਚੇ ਤੁਲਸੀ ਦਾ ਰਸ ਲੈਣਾ ਹੈਗਾ, 1.5 ਚਮਚਾ ਸ਼ਹਿਦ, ਇਹ ਮਿਕਸ ਕਰਕੇ ਲੈ ਸਕਦੇ ਹੈਗੇ। ਤੇ ਬ੍ਰਹਮੀ ਪਾਊਡਰ ਤੁਸੀਂ ਉਹਨੇ ਲੈ ਸਕਦੇ ਹੈਗੇ 1 ਚਮਚਾ, ਤੁਸੀਂ ਉਹ ਖਾ ਲਿਆ ਕਰੋ ਬ੍ਰਹਮੀ ਪਾਊਡਰ। ਤੇ ਬ੍ਰੇਨ ਵਾਸਤੇ ਤਰ੍ਹਾਂ ਹੈਗਾ, ਦਿਮਾਗ ਵਾਸਤੇ ਇਹਦੇ ਵਿੱਚੋਂ ਤੁਸੀਂ ਲੈਣੀਆਂ ਹੈਗੀਆਂ 15 ਗ੍ਰਾਮ ਇਲਾਇਚੀਆਂ ਲੈਣੀਆਂ ਹੈਗੀਆਂ ਛੋਟੀਆਂ, ਬ੍ਰਹਮੀ ਪਾਊਡਰ 100 ਗ੍ਰਾਮ ਲੈਣਾ ਹੈਗਾ, ਸ਼ੰਖ ਪੁਸ਼ਪੀ 100 ਗ੍ਰਾਮ, ਬੱਚ 60 ਗ੍ਰਾਮ, ਕੂਜਾ ਮਿਸ਼ਰੀ 300 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਲੈ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਨਹੀਂ ਤਾਂ 5 ਸੌਗੀ, 5 ਬਦਾਮ, 5 ਕਾਲੀਆਂ ਮਿਰਚਾਂ ਇਹ ਮੂੰਹਾਂ ਪਾ ਕੇ ਆਪਣੇ ਚੱਬ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀ ਕਿ ਹਾਂਜੀ ਐਗਜ਼ੀਮੇ ਵਾਸਤੇ ਤੁਸੀਂ ਇੱਕ ਤਾਂ ਪਹਿਲਾਂ ਮੈਂ ਦੱਸੇ ਰਹੀ ਸੀ ਐਗਜ਼ੀਮਾ ਉਹ ਜਿਹੜੀ ਚਰੈਤਾ ਦੀ ਕੁਟਕੀ ਵਾਲੀ, ਦੂਸਰੇ ਜੇ ਤੁਹਾਡੇ ਦਰਦ ਜੀ ਐਗਜ਼ੀਮਾ ਜਾਏਗਾ ਉਹਦੇ ਵਿੱਚੋਂ ਤੁਸੀਂ ਛੁਹਾਰੇ ਲੈਣੇ, ਛੁਹਾਰੇ ਦੀ ਗੁਟਲੀਆਂ ਕੱਢ ਕੇ ਉਹਨੂੰ ਉਹਨੇ ਤਵੇ ਤੇ ਰੱਖ ਲਓ, ਭਾਵੇਂ ਉਹਨੇ ਕਿੱਲ 'ਚ ਰੱਖ ਕੇ ਉਹਦਾ ਉਹਨੇ ਸੁਆਹ ਬਣਾ ਲੈਣੀ ਹੈਗੀ। ਗੁਟਲੀਆਂ ਦੀ ਸੁਆਹ ਬਣਾਉਣੀ ਹੈ, ਜਿਸ ਤਰ੍ਹਾਂ ਮਰਜ਼ੀ ਤਰ੍ਹਾਂ ਜੀ ਕਰਦਾ ਬਣਾ ਲਓ। ਉਹਦੇ ਵਿੱਚ ਉਹਨੇ ਜਿੰਨੀ ਸਾਰੀ ਸੁਆਹ ਬਣੂਗੀ ਉਹਦੇ ਵਿੱਚੋਂ ਤੁਸੀਂ ਉਹਨੇ ਥੋੜ੍ਹਾ ਜਿਹਾ ਘੀ ਪਾ ਲੈਣਾ, ਉਹਦਾ ਥੋੜ੍ਹਾ ਜਿਹਾ ਮੁਸ਼ਕਪੂਰ ਪਾ ਕੇ ਮਤਲਬ ਜੀ ਬਣਾ ਲੈਣੀ ਹੈਗੀ। ਉਹ ਤੁਸੀਂ ਆਪਣੇ ਦਰਦ ਹੋਵੇ ਐਗਜ਼ੀਮਾ ਖੁਜਲੀ ਜਿੱਥੇ ਮਰਜ਼ੀ ਹੋਵੇ ਉਹ ਲਗਾਓ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ। ਜੇ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਹੈਗੀਆਂ ਰਾਲ, ਗੰਧਕ ਤੇ ਸੁਹਾਗਾ, ਇਹ ਤਿੰਨੇ ਚੀਜ਼ਾਂ 10-10 ਗ੍ਰਾਮ ਲੈ ਕੇ ਤੁਸੀਂ ਉਹਨਾਂ ਨੂੰ ਪੀ ਲੈਣਾ ਤੇ ਉਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਮੱਲਮ ਜੀ ਬਣਾ ਲੈਣੀ ਹੈਗੀ। ਉਹ ਤੁਸੀਂ ਆਪਣੇ ਲਗਾਓ, ਇਹਦੇ ਨਾਲ ਵੀ ਠੀਕ ਹੋ ਜੂਗਾ। ਜੇ ਛੋਟਾ ਮੋਟਾ ਇਲਾਜ ਕਰਨਾ ਹੈਗਾ, ਜੇ ਥੋੜਾ ਇਲਾਜ ਤਾਂ ਤੁਹਾਨੂੰ ਨਿੰਬੂ ਦਾ ਰਸ ਲੈ ਕੇ ਤੇ ਤੁਲਸੀ ਦਾ ਰਸ ਲੈ ਕੇ ਦੋਵਾਂ ਨੂੰ 1-1 ਚਮਚਾ ਲੈ ਕੇ ਉਹੀ ਮਿਕਸ ਕਰਕੇ ਉਹ ਲਗਾ ਕੇ ਦੇਖ ਲਓ ਤੁਸੀਂ, ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਆਪਣੇ ਜਿਹੜੇ ਹਾਰਡਾਂ ਹੁੰਦੀਆਂ ਹਾਰਡਾਂ ਦਾ ਪਾਊਡਰ ਲੈ ਲੈਣਾ ਅੱਧਾ ਚਮਚਾ, ਇਹ ਥੋੜ੍ਹਾ ਜਿਹਾ ਆਪਣੇ ਸਵੇਰ ਸ਼ਾਮ ਖਾ ਲਿਆ ਕਰੋ, ਅੱਧਾ ਚਮਚਾ ਸਵੇਰ ਸ਼ਾਮ ਖਾ ਲਿਆ। ਇਹਦੇ ਨਾਲ ਜਿਹੜੀ ਸਕਿਨ ਦੀ ਆਪਣੇ ਅੰਦਰੋਂ ਜ਼ਹਿਰ ਹੁੰਦੀ ਉਹ ਖਤਮ ਹੋਣ ਲੱਗ ਜਾਂਦੀ ਹੈਗੀ, ਉਹਦੇ ਨਾਲ ਐਗਜ਼ੀਮਾ ਬਣਦਾ ਹੈਗਾ। ਜਾਂ ਫਿਰ ਤੁਸੀਂ 50 ਗ੍ਰਾਮ ਕਲਮੀ ਛੁਰਾ ਲੈਣਾ ਹੈਗਾ, ਉਹਨੂੰ ਪੀ ਲੈਣਾ ਹੈਗਾ। 25 ਗ੍ਰਾਮ ਵਿੱਚੋਂ ਮਿੱਟੀ ਦਾ ਤੇਲ ਪਾ ਦੇਣਾ ਹੈਗਾ ਤੇ 1 ਨਿੰਬੂ ਨਿਚੋੜ ਲੈਣਾ ਹੈਗਾ ਤੇ ਥੋੜ੍ਹੀ ਵਿੱਚੋਂ ਮਾੜੀ ਦਹੀਂ ਪਾ ਕੇ ਉਹਦੀ ਮੱਲਮ ਜੀ ਬਣਾ ਲੈਣੀ। ਇਹ ਤੁਹਾਨੂੰ ਆਪਣੇ ਉਹ ਤੁਸੀਂ ਉਹਨੇ ਲਗਾ ਸਾਰੇ ਇੱਥੇ ਬੱਕਰੀਆਂ ਹੈਗੀਆਂ ਤਾਂ ਬੱਕਰੀਆਂ ਦੀ ਮਿੰਗਣਾ ਲੈ ਕੇ ਉਹਦੇ ਵਿੱਚੋਂ ਦਹੀਂ ਪਾ ਕੇ ਉਹਦੀ ਮੱਲਮ ਜੀ ਬਣਾ ਕੇ ਲਗਾਓ, ਇਹਦੇ ਨਾਲ ਵੀ ਐਗਜ਼ੀਮੇ ਨੂੰ ਆਰਾਮ ਆ ਜਾਂਦਾ ਜੀ। ਇਹਦੇ ਅੱਗੇ ਚੱਲਦੇ ਹੈਗੇ ਆਪਾਂ। ਇਹਦੇ ਅਨਾਰ ਦੇ ਪੱਤੇ ਵੀ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ, ਦਰਦ ਹੋਵੇ, ਚੰਬਲ ਹੋਵੇ, ਸਰਾਇਸਿਸ ਹੋਵੇ, ਐਗਜ਼ੀਮਾ, ਇਹ ਅਨਾਰ ਦੇ ਪੱਤੇ ਉਹਨੇ ਸੁਕਾ ਲੈਣੇ ਤੁਸੀਂ। ਜੇ ਸਿਆਣਾ ਬੰਦਾ ਤਾਂ ਉਹਨੇ 2 ਚਮਚੇ ਉਹਦੇ ਲੈ ਲੈਣੇ ਹੈਗੇ ਸੁਕਾ ਕੇ, 2 ਚਮਚਿਆਂ ਦਾ ਪਾਊਡਰ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਲੈ ਕਰੋ। ਜਾਂ ਜਿਹੜਾ ਨਹੀਂ ਤਾਂ ਕੱਚੇ ਪਪੀਤੇ ਹੁੰਦੇ ਜਾਂ ਤੋੜਦੇ ਆਪਾਂ ਕੱਚਾ ਪਪੀਤਾ, ਉਹਦੇ ਵਿੱਚੋਂ ਦੁੱਧ ਜਾਂ ਨਿਕਲਦਾ ਜਿਹੜਾ, ਉਹ ਦੁੱਧ ਜੀ ਤੁਸੀਂ ਆਪਣੇ ਕੇਵ ਟਿਪ ਨਾਲ ਲਗਾ ਲਓ, ਉਹਦੇ ਨਾਲ ਵੀ ਐਗਜ਼ੀਮੇ ਨੂੰ ਉਹਨੇ ਆਰਾਮ ਆ ਜਾਂਦਾ। ਜਿਹੜੇ ਕਹਿੰਦੇ ਛਾਤੀ ਦੇ ਵਿੱਚੋਂ ਬਲਗਮ ਜੰਮੀ ਵੀ ਹੈਗੀ ਉਹ ਤੁਸੀਂ ਲੈ ਸਕਦੇ ਹੈਗੇ। ਜਾਂ ਤਾਂ ਤੁਸੀਂ ਲੌਂਗ 5-4 ਲੌਂਗ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਚਾਹ ਬਣਾ ਕੇ ਲੌਂਗਾਂ ਦੀ ਪੀ ਸਕਦੇ ਹੈਗੇ। ਜਾਂ ਤੁਸੀਂ ਲੈਣੀਆਂ ਹੈਗੀਆਂ 7 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ, 7 ਮਨੱਕੇ ਲੈਣੇ ਹੈਗੇ, ਇਹ ਤੁਸੀਂ ਪਾਣੀ ਨਾਲ ਉਬਾਲ ਕੇ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਲੌਂਗ, ਕਾਲੀ ਮਿਰਚਾਂ, ਸੁੰਡ, ਅਨਾਰ ਦੇ ਸੁੱਕੇ ਵਿੱਚ ਛਿਲਕੇ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਤੇ ਤੁਸੀਂ ਲੈ ਕੇ ਇਹਦੇ ਵਿੱਚੋਂ ਤੁਸੀਂ 1 ਚਮਚਾ ਜਦ ਤਾਰਾ ਬਣ ਗਿਆ ਸਾਰਾ, 1 ਚਮਚਾ ਇਹਦੇ ਤੇ 1 ਚਮਚਾ ਸ਼ਹਿਦ ਦਾ ਉਹ ਆਪਣੇ ਮਿਕਸ ਕਰਕੇ ਆਪਣੇ ਲੈ ਕਰੋ। ਜੇ ਨਹੀਂ ਸ਼ਹਿਦ ਲੈਣਾ ਤਾਂ ਮਿਸ਼ਰੀ ਭਾਵੇਂ ਲੈ ਮਿਕਸ ਕਰ ਲਓ ਬਰਾਬਰ ਦੀ, ਤਾਂ ਉਹਦਾ 1 ਚਮਚਾ ਤੁਸੀਂ ਰੋਜ਼ ਲੈ ਸਕਦੇ ਹੈਗੇ। ਇਹ ਵੀ ਛਾਤੀ ਦੀ ਖੰਘ ਬਲਗਮ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਤੁਲਸੀ 50 ਗ੍ਰਾਮ ਸੁੱਕੀ ਵੀ,
ਹਰੜਾ 50 ਗ੍ਰਾਮ ਤੇ ਮਿਸ਼ਰੀ 50 ਗ੍ਰਾਮ ਇਹਨਾਂ ਦਾ ਪਾਊਡਰ ਬਣਾ ਕੇ 1 ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਲੈ ਕਰੋ। ਇਹ ਵੀ ਆਪਣੇ ਸ਼ਹਿਦ ਵਾਸਤੇ ਬਲਗਮ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਤਾਰਪੀਨ ਦੇ ਤਿਲਾਂ ਦਾ ਤੇਲ ਦਾ ਬਰਾਬਰ ਚਮਚਾ ਉਹਦਾ, ਤਾਰਪੀਨ ਦੇ ਤੇਲ ਦਾ ਚਮਚਾ ਆਪਣੇ ਤਿਲਾਂ ਦੇ ਤੇਲ ਦਾ, ਇਹ ਮਿਕਸ ਕਰਕੇ ਤੁਸੀਂ ਆਪਣੇ ਛਾਤੀ ਤੇ ਮਾਲਿਸ਼ ਜੀ ਕਰ ਲਿਆ ਕਰੋ। ਇਹਦੇ ਨਾਲ ਵੀ ਥਰੀ ਉਹਨੇ ਜਿਹੜੀ ਬਲਗਮ ਹੈ ਉਹ ਨਿਕਲ ਜਾਂਦੀ ਹੈ ਜੀ। ਫਿਰ ਤਿਰਫਲਾ ਪਾਊਡਰ ਇਹ ਬਹੁਤ ਵਧੀਆ ਚੀਜ਼ ਹੈ ਜੀ, ਪੱਕੀ ਮੇਰਾ ਘਰ ਦਾ ਜਮਾਇਆ ਵਾ ਨੁਕਸਾ ਹੈਗਾ। ਤਿਰਫਲਾ ਪਾਊਡਰ ਤੁਸੀਂ ਆਪਣੇ ਲੈ ਲੈਣਾ ਹੈਗਾ 1 ਚਮਚਾ ਕੀ ਤੁਸੀਂ ਆਪਣੇ 20-25 ਗ੍ਰਾਮ ਤਿਰਫਲਾ ਪਾਊਡਰ 1 ਕੌਲੀ ਜੀ ਪਾ ਕੇ ਰੱਖ ਲਓ ਕੰਚ ਦੀ ਸ਼ੀਸ਼ੀ ਮਾ। ਉਹਦੇ ਵਿੱਚ ਤੁਸੀਂ ਉਨਾ ਸ਼ਹਿਦ ਪਾਣਾ ਜਿੰਨਾ ਥਰਾ ਜਾਮ ਮਗਰੋਂ ਬਣ ਜਾਵੇ। ਜਿਸ ਤਰ੍ਹਾਂ ਆਪਾਂ ਬ੍ਰੈਡਾਂ ਤੇ ਜਾਮ ਚੱਲ ਲਗਾਉਂਦੇ ਨਾ ਸਪਰੈਡ ਜੀ ਕਿਸੇ ਦੀ, ਉਹ ਜਿਹਾ ਬਣ ਜਾਵੇ। ਉਹ ਤੁਸੀਂ ਆਪਣੇ 1 ਚਮਚਾ, ਜੇ ਤੁਹਾਨੂੰ ਜ਼ਿਆਦਾ ਤਕਲੀਫ ਹੈ ਤਾਂ 2 ਚਮਚੇ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਨਹੀਂ 1 ਚਮਚਾ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਆਪਣੇ ਲੈ ਲਿਆ ਕਰੋ। ਇਹ ਬਲਗਮ ਵਧੀਆ ਕੱਢ ਦਿੰਦਾ ਜੀ ਇਹਦੇ ਵਿੱਚੋਂ। ਤੇ ਇੱਕ ਨੁਕਸਾ ਹੋਰ ਵਧੀਆ ਹੈਗਾ ਤੇ ਇਹਦੇ ਵਿੱਚ ਤੁਸੀਂ 4 ਚਮਚੇ ਆਪਣੇ ਅਲਸੀ ਲੈ ਲੈਣੀ ਹੈਗੀ ਜੀ। ਅਲਸੀ ਨੂੰ ਪੀ ਕੇ ਤੇ 1 ਕੱਪ ਪਾਣੀ ਉਹਦੇ ਵਿੱਚ ਆਪਣੇ ਉਬਾਲਣਾ ਹੈਗਾ ਜੀ ਪਾ ਕੇ। ਜਾਂ ਥੋੜਾ ਅੱਧਾ ਕੱਪ ਪਾਣੀ ਰਹਿ ਜਾਵੇ ਜਾਂ 1.5 ਕੱਪ ਪਾ ਲਓ ਪਾਣੀ ਦਾ, ਚੰਗੀ ਤਰ੍ਹਾਂ ਇਹਨੂੰ ਸੱਤ ਆ ਜਾਊਗਾ ਉਹਦੇ ਵਿੱਚੋਂ। ਜਦ ਅੱਧਾ ਕੱਪ ਸਾਰਾ ਰਹਿ ਜਾਵੇ ਉਹਨੂੰ ਆਪਣੇ 1 ਸ਼ੀਸ਼ੀ ਜਾਂ ਗਲਾਸ ਪੁਣ ਕੇ ਰੱਖ ਲੈਣਾ ਹੈਗਾ ਜੀ। ਉਹਦੇ ਵਿੱਚ ਆਪਣੇ ਜੇ ਸਿਆਣਾ ਬੰਦਾ ਹੈਗਾ ਤਾਂ ਉਹਦੇ 2 ਚਮਚੇ, ਪੂਰਾ ਨਹੀਂ ਪੀਣਾ, ਧਿਆਨ ਰੱਖੀਓ ਜਰਾ, 2 ਚਮਚੇ ਉਹਦੇ ਪੀਣੇ ਹੈਗੇ ਹਰੇਕ 2-3 ਘੰਟੇ ਬਾਅਦ। ਤੇ ਇਹਦੇ ਨਾਲ ਸਾਰੀ ਬਲਗਮ ਐਨ ਵਧੀਆ ਨਿਕਲ ਜੂਗੀ ਜੀ, ਪੱਕੀ ਗੱਲ ਹੈ। ਇਹਦਾ ਖੁਰਾਕ ਦਾ ਧਿਆਨ ਰੱਖਣਾ, ਸਾਰਾ ਹੀ ਨਾ ਅੱਧਾ ਗਲਾਸ ਕਿਤੇ ਪੀਓ। 2 ਚਮਚੇ ਹੀ ਪੀਣੇ ਹੈਗੇ 2-3 ਘੰਟਿਆਂ ਬਾਅਦ, ਜਿੰਨੇ ਤੇ ਸਾਡੀ ਨਿਕਲਦੀ ਨਹੀਂ ਹੈਗੀ ਬਲਗਮ, ਉਹਦੇ ਨਾਲ ਠੀਕ ਹੋ ਜੂਗੇ ਤੁਹਾਨੂੰ। ਜਾਂ ਫਿਰ ਤੁਸੀਂ ਐਂ ਕਰ ਸਕਦੇ ਕਿ ਇਹਦੇ ਵਿੱਚ ਅੱਧਾ ਚਮਚਾ ਤੁਸੀਂ ਆਪਣੇ ਤੁਲਸੀ ਪਾਊਡਰ, ਅੱਧਾ ਚਮਚਾ ਸੁੰਢ ਦਾ, ਅੱਧਾ ਚਮਚਾ ਜਿਹੜੇ ਕਾਲੇ ਤਿਲ ਹੁੰਦੇ ਉਹ ਤੁਸੀਂ ਆਪਣੇ ਕੁੱਟ ਕੇ ਆਪਣੇ ਚਾਹ ਜੀ ਬਣਾ ਕੇ ਲੈ ਲਓ। ਨਹੀਂ ਤਾਂ ਇਹੀ ਪਾ ਕੇ ਮੂੰਹ ਪਾ ਕੇ ਚੱਬ ਲਓ। ਇਹ ਆਪਣੇ ਖੰਘ ਨੂੰ ਵੀ ਠੀਕ ਕਰਦਾ। ਇਹ ਜਿਹਨਾਂ ਨੂੰ ਅਥਰਾਈਟਸ ਹੋਇਆ ਵਾ ਹੈਗਾ ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਇਹਨਾਂ ਦੇ ਸਾਰੀ ਚੀਜ਼ਾਂ ਦਾ ਤੁਸੀਂ ਪਾਊਡਰ ਜਿਹਾ ਬਣਾ ਕੇ ਰੱਖੋਗੇ। 2 ਚਮਚੇ ਇਹਦਾ 2 ਚਮਚੇ ਪਾ ਕੇ ਇਹਦਾ ਜੇ ਕਾੜਾ ਜਿਹਾ ਬਣਾ ਕੇ ਪੀਵੇਂ ਤਾਂ ਜਿਹਨਾਂ ਦਾ ਮਹਵਾਰੀ ਨਾਲ ਦਰਦ ਹੋ ਕੇ ਆਉਂਦਾ ਹੈਗਾ ਲੇਡੀਜ਼, ਉਹਨਾਂ ਵਾਸਤੇ ਹੀ ਵਧੀਆ ਚੀਜ਼ ਹੈਗੀ ਜੀ। ਜੇ ਨਹੀਂ ਕੁਝ ਮਿਲਦਾ ਮਹਵਾਰੀ ਵਾਲੇ ਦਾ ਇਕੱਲੇ ਤਿਲਾਂ ਦਾ 2 ਚਮਚੇ ਕਾਲੇ ਤਿਲਾਂ ਨੂੰ ਇਹਦਾ ਚਾਹ ਜੀ ਬਣਾ ਕੇ ਪੀ ਲੈ ਕਰੇ, ਉਹਨਾਂ ਦੀ ਮਹਵਾਰੀ ਦਾ ਦਰਦ ਠੀਕ ਹੋ ਜੂਗਾ ਜੀ ਇਹਦੇ ਨਾਲ। ਤਾਂ ਅੱਗੇ ਜਿਹੜੇ ਪੁੱਛਦੇ ਸੀਗੇ ਆਪਣੇ ਪਿਸ਼ਾਬ ਵਿੱਚ ਖੂਨ ਆਉਂਦਾ ਹੈਗਾ, ਉਹ ਉਹਨੇ ਪਖੜਾ ਲੈ ਸਕਦੇ ਹੈਗੇ, ਸ਼ਤਾਵਰ ਅਤੇ ਮਿਸ਼ਰੀ। ਪਖੜਾ, ਸ਼ਤਾਵਰ, ਮਿਸ਼ਰੀ 3 ਚੀਜ਼ਾਂ ਹੈਗੀਆਂ। ਇਹ ਤੁਸੀਂ ਆਪਣੇ ਪਾਊਡਰ ਬਣਾ ਕੇ ਇਹਨਾਂ ਦਾ 2 ਚਮਚੇ ਤੁਸੀਂ ਆਪਣੇ ਕੱਚੇ ਦੁੱਧ ਨਾਲ ਉਹ ਪੀ ਲਿਆ ਕਰੋ। ਮਹੀਨਾ ਪੀ ਲਓ ਤੁਸੀਂ, ਆਪਣੇ ਥੋੜਾ ਜਿਹੜਾ ਹਟ ਜੂਗਾ ਠੀਕ ਹੈ। ਨਹੀਂ ਤਾਂ ਉਹਨੇ ਮੌਲਗਿਰੀ ਇਹਦੇ ਪੰਸਾਰੀਆਂ ਤੋਂ ਮਿਲੂਗੀ ਮੌਲਗਿਰੀ, ਉਹਦਾ ਚੂਰਨ ਲੈ ਕੇ ਉਹਦੇ 2 ਚਮਚਿਆਂ ਦਾ ਕਾੜਾ ਜਿਹਾ ਬਣਾ ਕੇ ਆਪਣੇ ਪੀ ਲਿਆ ਕਰੋ ਸਵੇਰ ਸਾਂਝ, ਉਹਦਾ ਠੀਕ ਹੋ ਜੀ। ਉਹਨੂੰ ਇੱਥੇ ਚੀਨਿਆਂ ਦੀ ਸਟੋਰ 'ਚ ਭਾਵੇਂ ਮਿਲ ਜਾਵੇ ਇਹ ਮੌਲਗਿਰੀ। ਉਹਨੂੰ ਅੰਗਰੇਜ਼ੀ 'ਚ ਬੁਲਟ ਵੁੱਡ ਟਰੀ ਕਹਿੰਦੇ ਹੈਗੇ ਜੀ, ਜਾਂ ਮੈਕਸੀਕੋ ਦੇ ਸ਼ਾਇਦ ਮਿਲ ਜਾਵੇ ਬੁਲਟ ਵੁੱਡ ਟਰੀ ਜੀ। ਇਹ ਤੁਸੀਂ ਆਪਣੇ ਲੈ ਕੇ ਆਪਣੇ ਠੀਕ ਕਰ ਸਕਦੇ ਹੈਗੇ ਇਹਦੇ ਨਾਲ। ਨਹੀਂ ਤਾਂ ਆਪਣੇ ਸੁੱਕੇ ਧਨੀਆ ਜਿਹੜਾ ਹੁੰਦਾ ਉਹੀ ਤੁਸੀਂ ਆਪਣੇ 1 ਮਿੱਟੀ ਦੇ ਭਾਂਡੇ ਸੁੱਕੇ ਧਨੀਏ ਦੀ ਮੁੱਠੀ ਪਾਣੀ ਪਾ ਕੇ ਰਾਤ ਨੂੰ ਰੱਖ ਦਿਓ। ਸਵੇਰ ਨੂੰ ਇਹਨੂੰ ਮਸਲ ਕੇ ਜਿਹੜਾ ਪਾਣੀ ਹੁੰਦਾ ਨਤਾਰ ਕੇ ਪਹਿਲਾਂ ਇਹਨੂੰ ਮਸਲ ਲੈਣਾ, ਸਵਾਰ ਕੇ ਉਹਦੇ ਵਿੱਚ ਵੀ ਸਾਰਾ ਰਸ ਜਿਹਾ ਉਹਨਾਂ ਦਾ ਪਾਣੀ ਆ ਜਾਵੇ, ਉਹ ਪਾਣੀ ਪੀਓ। ਉਹੀ ਸਾਰਾ ਆਪਣੇ ਠੀਕ ਕਰ ਦੂਗਾ ਜੀ ਜਿਹੜਾ ਖੂਨ ਹੁੰਦਾ ਹੈਗਾ ਇਹਦੇ ਵਿੱਚ। ਇਹ ਫਿਰ ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਬਾਰ ਬਾਥਰੂਮ ਜਾਂਦਾ ਰੋਟੀ ਖਾਂਦੇ ਜਾਂ ਕਿ ਹੋਰ ਹੈਗਾ, ਉਹਨੇ ਦਹੀਂ ਦੇ ਵਿੱਚ ਥੋੜ੍ਹੀ ਉਹਨੇ ਲੱਸੀ ਬਣਾ ਲਓ, ਭਾਵੇਂ 1 ਚੁਟਕੀ ਹਿੰਗ ਦੀ ਤੁਸੀਂ ਉਹਨੇ ਪਾ ਕੇ ਰੋਜ਼ ਲੈ ਸਕਦੇ ਹੈਗੇ ਉਹਦੇ ਵਿੱਚੋਂ। ਜਾਂ ਫਿਰ 100 ਗ੍ਰਾਮ ਤੁਸੀਂ ਧਨੀਆ ਲੈਣਾ ਹੈਗਾ, 25 ਗ੍ਰਾਮ ਤੁਸੀਂ ਕਾਲਾ ਨੂਣ ਲੈਣਾ ਹੈਗਾ, ਉਹਨਾਂ ਨੂੰ ਪੀ ਕੇ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਦੁਪਹਿਰ ਨੂੰ, ਅੱਧਾ ਸ਼ਾਮ ਨੂੰ, ਇਹ ਤੁਸੀਂ ਖਾਣ ਲੱਗ ਜਾਓ। ਇਹਦਾ ਕੋਈ ਵਿਗਾੜ ਨਹੀਂ ਹੈਗਾ। ਜਾਂ ਫਿਰ ਆਪਣੇ ਤੁਸੀਂ ਇਹਦੇ ਵਿੱਚ ਜਿਹੜੀਆਂ ਅੰਬ ਦੀ ਗੁਠਲੀਆਂ ਦੇ ਵਿੱਚੋਂ ਗੁਠਲੀਆਂ ਨਿਕਲਦੀਆਂ ਹੁੰਦੀਆਂ, ਉਹ ਤੁਸੀਂ ਆਪਣੇ 1 ਗੁਠਲੀ ਰੋਜ਼ ਖਾਈ ਚੱਲੋ, ਉਹ ਵੀ ਉਹਨੇ ਫਰਕ ਪੈ ਜਾਂਦਾ ਜੀ ਆਪਣੇ ਬਾਥਰੂਮ ਆਣੇ ਨੂੰ। ਨਹੀਂ ਤਾਂ 1 ਮਾਝੀ ਫਲ ਲੈਣਾ ਹੈਗਾ ਤੁਸੀਂ, ਮਾਝੀ ਫਲ 1, ਉਹਨੂੰ ਦੁੱਧ ਭਿਓ ਕੇ ਰੱਖ ਦੇਣਾ, ਫਿਰ ਉਹਨੂੰ ਸਿਲਵੱਟੇ ਦੇ ਜਾਂ ਕਾਸੀ ਚੀਜ਼ ਦੇ ਉੱਤੇ ਜਾਂ ਧੋ ਕੇ, ਨਹੀਂ ਤਾਂ ਸੀਮੈਂਟ ਦੀ ਗੱਲ ਚੰਗੀ ਤਰ੍ਹਾਂ ਧੋ ਕੇ ਉੱਥੇ ਉਹ ਦੁੱਧ ਪਾ ਕੇ ਉਹਨੂੰ ਘਸਾਈ ਜਾਣਾ ਹੈਗਾ ਜੀ। ਉਹਦਾ ਆਪਣੇ ਜਦ ਲੇਪ ਜਿਹਾ ਬਣ ਜੂਗਾ, ਜਿਸ ਤਰ੍ਹਾਂ ਚੰਦਨ ਦਾ ਲੇਪ ਬਣਾਉਂਦੇ ਹਾਂ ਆਪਾਂ, ਉਹ ਜਦ ਲੇਪ ਜਿਹਾ ਬਣ ਜੂਗਾ 1 ਚਮਚਾ ਆਪਣੇ ਤੁਸੀਂ ਲੈਣਾ ਹੈਗਾ ਜੀ। ਇਹਦੇ ਨਾਲ ਸਾਰੀ ਆਪਣੇ ਜਿਹੜੀ ਵਾਰ ਟੱਟੀ ਜਾਣੇ ਦੀ ਸ਼ਿਕਾਇਤ ਹੈ ਉਹ ਆਪਣੇ ਦੂਰ ਹੋ ਜਾਂਦੀ ਜੀ ਇਹਦੇ ਨਾਲ। ਫਿਰ ਤੁਸੀਂ ਆਪਣੇ ਕੱਚਾ ਪਪੀਤਾ ਜਿਹੜਾ ਹੁੰਦਾ 100 ਗ੍ਰਾਮ ਲੈ ਕੇ ਪਪੀਤਾ, ਤੇ ਉਹਨੂੰ ਕੱਟ ਕੇ ਛੋਟੇ ਜਿਹੇ ਟੁਕੜੇ ਕਰਕੇ ਉਹਨੂੰ ਪਾਣੀ ਪਾ ਕੇ ਉਬਾਲਣਾ ਹੈਗਾ। ਉਹਦੇ ਵਿੱਚੋਂ ਅੱਧਾ ਚਮਚਾ ਥੋੜ੍ਹਾ ਕਾਲਾ ਨੂਣ ਪਾ ਲਓ। ਉਹ ਤੁਸੀਂ ਐਂ ਜਦ ਉਬਲ ਗਿਆ ਉਹਦਾ ਫਿਰ ਪਾਣੀ ਤੁਸੀਂ ਆਪਣੇ ਪੀ ਲਿਆ ਕਰੋ, ਜਾਂ ਪਪੀਤਾ ਖਾ ਲਿਆ ਕਰੋ, ਨਹੀਂ ਤਾਂ ਉਹਦਾ ਪਾਣੀ ਉਹ ਪੀ ਲਿਆ ਕਰੋ। ਇਹ ਵੀ ਆਪਣੇ ਬਾਥਰੂਮ ਜਾਣੇ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈਗਾ ਜੀ। ਨਹੀਂ ਤਾਂ 1 ਆਪਣੇ ਮਿਲਦਾ ਹੈਗਾ ਜੀ, ਆਪਣੇ ਕੂੜਾ ਸੱਕ ਕਹਿੰਦੇ ਉਹਨੂੰ, ਕੂੜਾ ਸੱਕ
ਜਾਂ ਹਿੰਦੀ में ਲਿਖਿਆ ਹੁੰਦਾ ਕੂੜਾ ਛਾਲ, ਉਹ ਤੁਸੀਂ ਆਪਣੇ ਲੈ ਲੈਣਾ ਹੈਗਾ। ਉਹਦੇ ਜੇ ਬੱਚਾ ਹੈਗਾ ਤਾਂ ਉਹਨੂੰ ਡੇਢ ਕੁ ਚਮਚਾ ਦਹੀਂ ਪਾ ਕੇ ਉਹਨੂੰ ਖਿਲਾਉਣਾ ਹੈਗਾ ਜੀ। ਜੇ ਸਿਆਣਾ ਬੰਦਾ ਤਾਂ ਉਹਨੂੰ 3 ਚਮਚੇ ਦਹੀਂ ਦੇ ਵਿੱਚ ਪਾ ਕੇ ਖਿਲਾਣੇ। ਇਹਦੇ ਨਾਲ ਵੀ ਆਪਣੇ ਪ੍ਰੋਬਲਮ ਇਹ ਦੂਰ ਹੋ ਜਾਂਦੀ ਹੈ। ਇਹਦੇ ਨਾਲ ਵਧੀਆ ਚੀਜ਼ ਹੈਗੀ ਜੀ ਇਹ ਵੀ। ਮੇਰੇ ਖਿਆਲ ਹੋ ਗਿਆ ਟਾਈਮ ਜੀ, ਸਮਾਂ ਵੀ ਹੋ ਗਿਆ ਜੀ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਉਹ ਅਗਲੇ ਹਫ਼ਤੇ ਸਹੀ। ਧੰਨਵਾਦ ਜੀ, ਓਕੇ, ਸਤਿ ਸ਼੍ਰੀ ਅਕਾਲ।